ਤੇ ਅੱਜ ਕੌਮ ਦੇ ਜਿਹੜੇ ਬੰਦੀ ਸਿੰਘ ਹੈ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਆ। ਲੱਗਦਾ ਨਹੀਂ ਕਿ ਕੌਮ ਨੂੰ ਵੀ ਲਾਮਬੰਦ ਹੋਣ ਦੀ ਲੋੜ ਹੈ ਇਸ ਮਸਲੇ ਤੇ। ਦੀ ਕੌਮ ਨੂੰ ਇੱਕ ਲਾਮਬੰਦ ਹੋਣਾ ਚਾਹੀਦਾ ਵਾ। ਤੇ ਜਿਹੜੇ ਸਾਡੇ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਆ ਉਹਨਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਵਾ। ਸਰਕਾਰ ਨੂੰ ਵੀ ਇੱਕ ਅਸੀਂ ਖਾਲਸੇ ਵੱਲੋਂ ਬੇਨਤੀ ਕਰਨਾ ਚਾਹੁੰਦੇ ਆ ਵੀ ਉਹ ਸਿੰਘਾਂ ਨੂੰ ਜਿਹੜਾ ਵਾ ਰਿਹਾ ਕਰ ਦੇਣਾ ਚਾਹੀਦਾ ਵਾ। ਸੁਨੇਹਾ ਦੇਣਾ ਚਾਹੁੰਦੇ ਆ ਜਿੱਦਾਂ ਇਹ ਕੌਮੀ ਇਨਸਾਫ ਮੋਰਚਾ ਮੋਹਾਲੀ ਦੇ ਵਿੱਚ ਲੱਗਾ ਹੋਇਆ ਵਾ, ਇਹਦੇ ਵਿੱਚ ਵੱਧ ਤੋਂ ਵੱਧ ਜਿਹੜਾ ਵਾ ਸਹਿਯੋਗ ਕੀਤਾ ਜਾਵੇ। ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਸਿੱਖ ਸੰਗਤਾਂ ਜਿਹੜੀਆਂ ਵਾ ਇਕੱਤਰ ਹੋਣ, ਕਿਉਂਕਿ ਸਰਕਾਰ ਨੂੰ ਜਿਹੜੀ ਆ ਸਿੱਖ ਸੰਗਤ ਦਾ ਵਚਨ ਸੁਣਨਾ ਪਵੇ। ਸੁਣ ਕੇ ਤੇ ਸਾਡੇ ਉਹ ਜਿਹੜੇ ਬੰਦੀ ਸਿੰਘ ਉਹਨਾਂ ਨੂੰ ਰਿਹਾ ਕੀਤਾ ਜਾਵੇ। ਧਰਮ ਯੁੱਧ ਦਾ ਨਹੀਂ ਕੋਈ ਲਿਆ ਮੋਰਚਾ ਲਾਇਆ, ਇਹ ਕੌਮੀ ਇਨਸਾਫ ਮੋਰਚਾ ਸਿੱਖ ਕੌਮ ਦਾ ਮੋਰਚਾ ਵਾ, ਕੋਈ ਐਵੇਂ ਕਿਵੇਂ ਦਾ ਮੋਰਚਾ ਨਹੀਂ। ਤੁਸੀਂ ਇੱਥੇ ਅੰਦਰਾਂ 'ਚ ਹੁਣ ਜਾ ਕੇ ਬੈਠੇ ਰਹਿੰਦੇ, ਅਸੀਂ ਵੀ ਦੀਵਾਲੀਆਂ ਸਾਡਾ ਵੀ ਜੀ ਕਰਦਾ ਘਰਾਂ 'ਚ ਵੇਖਣ ਦਾ। ਅਸੀਂ ਸਾਰੀ ਸੰਗਤ ਨੂੰ ਇਹੋ ਬੇਨਤੀ ਕਰਦੇ ਹਾਂ, ਸਿੱਖ ਕੌਮ ਦੇ ਨਾਲ ਖੜੋ। ਜਿਹੜੇ ਇਹ ਸਿੰਘ ਬੰਦੀ ਸਿੰਘ ਆ ਇਹਨਾਂ ਨੂੰ ਆਪਾਂ ਰਿਹਾ ਕਰਾਈਏ। ਇੱਥੇ 3-4 ਦਲ ਜਿਹੜੇ ਆ ਇੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ, ਇੱਥੇ ਵੱਧ ਤੋਂ ਵੱਧ ਸਾਡੇ ਕੋਲ 300-400-500 ਨਿਹੰਗ ਸਿੰਘ ਆ, ਫਿਰ ਵੀ ਸਰਕਾਰ ਦੇ ਨਾਲ ਡਟ ਕੇ ਸੜਕਾਂ ਰੋਕ ਕੇ ਖਲੋਤੇ ਆ। ਬੰਦੀ ਛੋੜ ਦਿਹਾੜੇ ਨੂੰ ਸਮਰਪਿਤ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ, ਨਿਹੰਗ ਸਿੰਘ ਸੰਪਰਦਾਵਾਂ ਦੇ ਵੱਲੋਂ, ਸਮੁੱਚੇ ਖਾਲਸਾ ਪੰਥ ਦੇ ਵੱਲੋਂ ਇੱਕ ਜਿਹੜੀ ਮੁਹੱਲੇ ਦੀ ਰਵਾਇਤ ਲੰਮੇਰੇ ਸਮੇਂ ਤੋਂ ਗੁਰੂ ਸਾਹਿਬਾਨ ਦੇ ਵੇਲੇ ਤੋਂ ਚੱਲਦੀ ਆਉਂਦੀ ਹੈ, ਤਾਂ ਉਸੇ ਰਵਾਇਤ ਦੇ ਅਨੁਸਾਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦਿਆਂ ਹੋਇਆਂ ਫਿਰ ਅੱਜ ਮੁਹੱਲਾ ਸਿੱਖ ਸੰਗਤਾਂ ਦੇ ਵੱਲੋਂ ਕੱਢਿਆ ਜਾ ਰਿਹਾ। ਤਾਂ ਇਸ ਵਕਤ ਮੌਜੂਦ ਹਾਂ ਕੌਮੀ ਇਨਸਾਫ ਮੋਰਚੇ ਦੇ ਵਿੱਚ, ਜਿਹੜਾ ਤਕਰੀਬਨ ਪੌਣੇ 3 ਸਾਲ ਤੋਂ ਚੰਡੀਗੜ੍ਹ ਤੇ ਮੋਹਾਲੀ ਦੀਆਂ ਸਰਹੱਦਾਂ ਦੇ ਉੱਪਰ ਲੱਗਾ ਹੋਇਆ। ਤਾਂ ਜਦੋਂ ਵੀ ਕੋਈ ਖਾਸ ਦਿਨ ਆਉਂਦਾ ਸਿੱਖ ਇਤਿਹਾਸ ਦੇ ਨਾਲ ਜੁੜਦਾ ਹੋਇਆ, ਤਾਂ ਉਸ ਖਾਸ ਦਿਨ ਦੇ ਉੱਪਰ ਸਿੱਖ ਜਥੇਬੰਦੀਆਂ ਦੇ ਵੱਲੋਂ, ਨਿਹੰਗ ਸਿੰਘ ਸੰਪਰਦਾਵਾਂ ਦੇ ਵੱਲੋਂ ਸਿੱਖ ਸੰਗਤਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਇਤਿਹਾਸਕ ਦਿਹਾੜਿਆਂ ਨੂੰ ਲੈ ਕੇ ਜਿਹੜਾ ਮਹੱਲੇ ਕੱਢੇ ਜਾਂਦੇ ਨੇ, ਗੁਰਮਤਿ ਦੀਵਾਨ ਸਜਾਏ ਜਾਂਦੇ ਨੇ। ਔਰ ਇਸੇ ਦੇ ਤਹਿਤ ਮੈਂ ਅੱਜ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਕਿ ਕਿਸ ਤਰੀਕੇ ਦੇ ਨਾਲ ਅੱਜ ਦੀਆਂ ਤਿਆਰੀਆਂ ਨੇ ਔਰ ਬੰਦੀ ਛੋੜ ਦਿਹਾੜੇ ਨੂੰ ਸਮਰਪਿਤ ਕੌਮੀ ਇਨਸਾਫ ਮੋਰਚੇ ਤੋਂ ਜਿਹੜਾ ਮਹੱਲਾ ਕੱਢਿਆ ਜਾ ਰਿਹਾ, ਇਹਦੀ ਰਵਾਨਗੀ ਕਿਸ ਤਰੀਕੇ ਦੀ ਆ। ਤਾਂ ਸਭ ਤੋਂ ਪਹਿਲਾਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਰਾਖੀ ਸਜਾਏ ਹੋਏ ਨੇ, ਜਿਹਦੇ ਉੱਪਰ ਨਗਾਰੇ ਧੁੰਸੇ ਮੜੇ ਹੋਏ ਨੇ ਔਰ ਇਹਨਾਂ ਰਾਖੀਆਂ ਦੀ ਸਵਾਰੀ ਕੀਤੀ ਹੋਈ ਹੈ। ਤੇ ਇਹ ਜਿਹੜੇ ਰਾਖੀ ਨੇ ਇਹ ਵੱਖ-ਵੱਖ ਸੈਕਟਰਾਂ ਦੇ ਵਿੱਚ ਹੁੰਦੇ ਹੋਏ ਤੇ ਹੋਰ ਜਿਹੜੇ ਗੁਰੂ ਸਾਹਿਬਾਨ ਦੇ ਇਤਿਹਾਸਕ ਇੱਥੇ ਗੁਰੂ ਘਰ ਨੇ ਜਾਂ ਸਿੱਖ ਯੋਧਿਆਂ ਦੇ ਗੁਰੂ ਘਰ ਨੇ। ਜੇ ਗੁਰਦੁਆਰਾ ਅੰਬ ਸਾਹਿਬ ਦੀ ਗੱਲ ਕਰੀਏ ਜੋ ਕਿ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੇ ਨਾਲ ਸੰਬੰਧਿਤ ਆ, ਤਾਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਜੋ ਕਿ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਨਾਲ ਸੰਬੰਧਿਤ ਹੈ, ਤਾਂ ਉਹਨਾਂ ਗੁਰੂ ਘਰਾਂ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਆਪਣੇ ਘੋੜਿਆਂ ਦੇ ਸਮੇਤ, ਭੁਜੰਗੀਆਂ ਦੇ ਸਮੇਤ, ਗੁਰੂ ਕੀਆਂ ਫੌਜਾਂ ਦੇ ਸਮੇਤ ਉਸ ਪੜਾਅ ਵੱਲ ਨੂੰ ਜਿਹੜਾ ਰਵਾਨਗੀ ਕੀਤੀ ਜਾਣੀ ਹੈ। ਤਾਂ ਤਮਾਮ ਸਾਰੀਆਂ ਇੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਗੁਰੂ ਕੀਆਂ ਲਾਡਲੀਆਂ ਫੌਜਾਂ, ਨਿਹੰਗ ਸਿੰਘ ਜਾਂ ਜਿੰਨਾ ਵੀ ਸਾਜੋ ਸਮਾਨ ਗੁਰੂ ਸਾਹਿਬਾਨ ਦੀ ਰਵਾਇਤ ਤੋਂ ਲੈ ਕੇ ਉਹਨਾਂ ਦੇ ਪਿਛੋਕੜ ਇਤਿਹਾਸ ਤੋਂ ਲੈ ਕੇ ਚੱਲਦਾ ਰਿਹਾ। ਤਾਂ ਇਸੇ ਦੇ ਤਹਿਤ ਸਾਡੇ ਨਾਲ ਜਥੇਦਾਰ ਬਾਬਾ ਧਰਮ ਸਿੰਘ ਨੇ, ਜਥੇਦਾਰ ਬਾਬਾ ਧੀਰਾ ਸਿੰਘ ਨੇ। ਗੱਲਬਾਤ ਕਰਦੇ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਜਿਹੜਾ ਅੱਜ ਦਾ ਦਿਨ ਹੈ ਬੰਦੀ ਛੋੜ ਦਿਹਾੜੇ ਨੂੰ ਸਮਰਪਿਤ, ਤੁਹਾਡੇ ਵੱਲੋਂ ਮਹੱਲੇ ਦੀ ਰਵਾਨਗੀ ਪਾਈ ਜਾਣੀ ਆ, ਤਾਂ ਇਸੇ ਦੇ ਤਹਿਤ ਜਿੱਥੇ ਬੰਦੀ ਛੋੜ ਦਿਹਾੜੇ ਦੀ ਗੱਲ ਹੈ ਤਾਂ ਉੱਥੇ ਕੌਮ ਦੇ ਜਿਹੜੇ ਬੰਦੀ ਸਿੰਘ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਸੇ ਮੋਰਚੇ ਦੇ ਵਿੱਚ ਬੈਠੇ ਹੋ, ਇੱਕ ਵੱਖਰੇ ਤਰੀਕੇ ਦਾ ਸੰਕੇਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਸਲ ਸ਼ਹੀਦਾਂ ਦਲ ਬਾਬਾ ਬਾਜ ਸਿੰਘ ਜੀ, ਜਹੇਦਾਰ ਬਾਬਾ ਨਰਾਇਣ ਸਿੰਘ ਜੀ ਅਕਾਲੀ, ਜਿਨ੍ਹਾਂ ਨੇ ਸਿੰਘੂ ਬਾਰਡਰ ਤੇ ਉਹਨੂੰ ਸੋਧਿਆ ਸੀ, ਜਿਹਨੇ ਬੇਅਦਬੀ ਕਰਤੀ ਸੀ ਗੁਰੂ ਸਾਹਿਬ ਦੀ। ਨਿਹੰਗਾਂ ਸਿੰਘਾਂ ਨੇ ਪਹਿਲੇ 450 ਬੇਅਦਬੀ ਦਾ ਪਹਿਲਾ ਜਿਹੜਾ ਵਾ ਬੀੜਾ ਨਿਹੰਗਾਂ ਸਿੰਘਾਂ ਨੇ ਚੁੱਕਿਆ, ਉਹਨੂੰ ਨਿਹੰਗਾਂ ਸਿੰਘਾਂ ਨੇ ਝਟਕਾਇਆ, ਟੰਗਿਆ ਬੈਰੀਅਲ ਤੇ। ਉਹ ਦਲ ਪੰਥ ਜਹੇਦਾਰ ਬਾਬਾ ਨਰਾਇਣ ਸਿੰਘ ਜੀ ਅਕਾਲੀ ਹੋਣਾ ਦਾ ਦਲ ਪੰਥ ਆ। ਅਸੀਂ ਵਿਚਰ ਰਹੇ, ਸਾਡੇ ਜਹੇਦਾਰ ਵੀ, ਸਾਡੇ 4 ਸਿੰਘ ਆ ਜਿਹੜੇ, ਉਹ ਵੀ ਜਦੋਂ ਕਿਸਾਨ ਮੋਰਚੇ ਦੇ ਉੱਥੇ ਜੇਲ੍ਹਾਂ ਦੇ ਵਿੱਚ ਬੰਦ ਆ। ਹੋਰ ਸਾਡੇ 32 ਸਾਲ 30 ਸਾਲ ਹੋ ਗਏ ਸਾਡੇ ਸਿੰਘ ਜਿਨ੍ਹਾਂ ਨੇ ਸਜ਼ਾਵਾਂ ਭੁਗਤੀਆਂ ਵੀ ਆ, ਪੂਰੀਆਂ ਹੋ ਗਈਆਂ ਵਾ, ਫਿਰ ਵੀ ਉਹਨਾਂ ਨੂੰ ਕਦੀ ਕਹਿੰਦੇ ਇਹਨਾਂ ਨੇ ਫਾਂਸੀ ਦੇਣੀ, ਕਦੀ ਕਹਿੰਦੇ ਕੁਛ ਕਰਨਾ ਵਾ। ਸਾਡੇ ਖਾਲਸੇ ਪੰਥ 'ਤੇ ਕਿੰਤੂ ਪਰੰਤੂ ਜ਼ਿਆਦਾ ਕਰਨ ਦੇ ਲੋਕ।
ਗੁਰੂ ਸਾਹਿਬ ਜੀ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਆਏ ਤੇ ਗੁਰੂ ਸਾਹਿਬ ਦੇ ਅੰਮ੍ਰਿਤਸਰ ਪਹੁੰਚੇ ਤੇ ਸਿੱਖਾਂ ਨੇ ਦੇਸੀ ਘਿਓ ਦੇ ਦੀਵੇ ਜਗਾਏ। ਉਹਦੇ ਸਬੰਧ ਵਿੱਚ ਅਸੀਂ ਇੱਥੇ ਮੋਰਚਾ ਕੱਢ ਰਹੇ ਹਾਂ। ਅੱਜ ਮੁਹੱਲੇ ਨਿਕਲ ਰਹੇ ਆ ਕੌਮੀ ਇਨਸਾਫ ਮੋਰਚੇ ਮੋਹਾਲੀ ਦੇ ਵਿੱਚ ਜਥੇਦਾਰ ਬਾਬਾ ਧੀਰਾ ਸਿੰਘ ਜੀ, ਮਿਸਲ ਬਾਬਾ ਗੁਰਦਿਆਲ ਸਿੰਘ ਜੀ ਉਹ ਵੀ ਇੱਥੇ ਪਹੁੰਚੇ ਆ। ਉਹਨਾਂ ਦੇ ਵੀ ਘੋੜੇ ਆਏ ਆ, ਪ੍ਰਸ਼ਾਸਨ ਵੀ ਇੱਥੇ ਲੱਗਾ ਵਾ, ਮੀਡੀਆ ਵੀ ਆਇਆ ਵਾ। ਸਾਰੇ ਦਲ ਪੰਥਾਂ ਨੂੰ ਇਹੋ ਬੇਨਤੀ ਸੀ ਵੀ ਇੱਥੇ ਜਿਵੇਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਅਸੀਂ ਪੜਾਅ ਲਾਏ ਆ। ਸਾਡਾ ਪਹਿਲੇ ਧਾਰ ਤੇ ਮਤਲਬ ਬਣਦਾ ਵਾ ਵੀ ਇੱਥੇ ਮਹੱਲੇ ਕੱਢੀਏ। ਸਾਡੀ ਕੌਮ ਜਿਹੜੀ ਆ ਸਾਡੇ ਨਾਲ ਖੜਨੀ ਚਾਹੀਦੀ ਆ। ਇਹ ਅਸੀਂ ਕਿਸੇ ਧਰਮ ਯੁੱਧ ਦਾ ਨਹੀਂ ਕੋਈ ਲਿਆ ਮੋਰਚਾ ਲਾਇਆ। ਇਹ ਕੌਮੀ ਇਨਸਾਫ ਮੋਰਚਾ ਸਿੱਖ ਕੌਮ ਦਾ ਮੋਰਚਾ ਵਾ, ਕੋਈ ਐਵੇਂ ਘੇਵੇਂ ਦਾ ਮੋਰਚਾ ਨਹੀਂ। ਤੁਸੀਂ ਇੱਥੇ ਅੰਦਰਾਂ 'ਚ ਹੁਣ ਜਾ ਕੇ ਬੈਠੇ ਰਹਿੰਦੇ। ਅਸੀਂ ਵੀ ਦੀਵਾਲੀਆਂ ਸਾਡਾ ਵੀ ਜੀ ਕਰਦਾ ਘਰਾਂ 'ਚ ਵੇਖਣ ਦਾ। ਅਸੀਂ ਸਾਰੀ ਸੰਗਤ ਨੂੰ ਇਹੋ ਬੇਨਤੀ ਕਰਦੇ ਹਾਂ ਸਿੱਖ ਕੌਮ ਦੇ ਨਾਲ ਖੜੋ। ਚੜ੍ਹਦੀ ਕਲਾ ਨਾਲ ਜਿਹੜੇ ਇਹ ਸਿੰਘ ਬੰਦੀ ਸਿੰਘ ਆ ਇਹਨਾਂ ਨੂੰ ਆਪਾਂ ਰਿਹਾ ਕਰਾਈਏ। ਰਿਹਾ ਕਰਨ ਨੂੰ ਮਾਇਆ ਵੀ ਚਾਹੀਦੀ ਆ, ਵਕੀਲ ਵੀ ਚਾਹੀਦੇ ਆ ਤੇ ਤੁਹਾਡੀ ਸਾਰੀ ਪੰਥ ਦੀ, ਤੁਹਾਡੀ ਸਾਰੀ ਸੰਗਤ ਦੀ ਲੋੜ ਆ। ਬਾਬਾ ਜੀ ਇੱਕ ਵੱਡਾ ਸਵਾਲ ਹੈ ਕਿ ਜਦੋਂ ਵੀ ਤੁਸੀਂ ਇਤਿਹਾਸਕ ਦਿਹਾੜਿਆਂ ਦੇ ਮੌਕੇ ਇਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਸ਼ਹਿਰੀ ਇਲਾਕੇ ਦੇ ਵਿੱਚ ਮੁਹੱਲਾ ਕੱਢਦੇ ਹੋ ਤਾਂ ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਪ੍ਰਚਾਰ ਵੀ ਜਾਂਦਾ ਹੈ ਕਿ ਗੁਰੂ ਕੀਆਂ ਲਾਡਲੀਆਂ ਫੌਜਾਂ ਹੁੰਦੀਆਂ ਨੇ। ਇਤਿਹਾਸਕ ਦਿਹਾੜਿਆਂ ਦੇ ਸੰਬੰਧ ਵਿੱਚ ਇੱਦਾਂ ਜਿਹੜੇ ਮੁਹੱਲੇ ਉਲੀਕੇ ਜਾਂਦੇ ਜਿਹੜੇ ਸਿੱਖ ਧਰਮ ਬਾਰੇ ਕਿਸੇ ਤਰ੍ਹਾਂ ਦੀ ਰਵਾਇਤ ਤੋਂ ਜਾਣੂ ਨਹੀਂ, ਮੈਨੂੰ ਲੱਗਦਾ ਕਿ ਉਹਨਾਂ ਤੱਕ ਇਹ ਜਾਣਕਾਰੀ ਵੀ ਜਾਂਦੀ ਹੈ। ਵੇਖੋ ਜੀ, ਗੁਰੂ ਸਾਹਿਬ ਨੇ ਮਹਾਰਾਜ ਕਹਿੰਦਾ ਇਨ ਗਰੀਬ ਸਿੱਖਣ ਕੋ ਦੋਵੇਂ ਪਾਤਸ਼ਾਹੀ। ਗੁਰੂ ਸਾਹਿਬ ਪਹਿਲੇ ਸਮੇਂ ਦੇ ਵਿੱਚ ਰਾਜੇ ਜਿਹੜੇ ਸੀ ਉਹ ਇੱਕ ਪੱਗ ਬੰਨ੍ਹਦੇ ਸੀ ਤੇ ਵਜ਼ੀਰ ਅੱਧੀ ਪੱਗ ਬੰਨ੍ਹਦਾ ਹੈ। ਗੁਰੂ ਸਾਹਿਬ ਨੇ ਆਪਣੇ ਖਾਲਸੇ ਪੰਥ ਨੂੰ ਨਿਹੰਗਾਂ ਸਿੰਘਾਂ ਨੂੰ 5-5 ਦਮਾਲੇ 6-6 ਦਮਾਲੇ ਸਜਾਉਂਦੇ ਆ, ਚੜ੍ਹਦੀ ਕਲਾ ਨਾਲ ਰਹਿੰਦੇ। ਤੇ ਇੱਕ ਰਾਜਿਆਂ ਵਾਲੇ ਗੁਰੂ ਸਾਹਿਬ ਨੇ ਇਹਨਾਂ ਨੇ ਗਰੀਬ ਸਿੱਖਾਂ ਨੂੰ ਘੋੜੇ ਦਿੱਤੇ ਆ। ਰਿਆਸਤ ਇਹ ਜਿਹੜੀ ਨਿਹੰਗ ਸਿੰਘ ਫੌਜ ਹੈ ਗੁਰੂ ਸਾਹਿਬ ਦੀ ਅਕਾਲੀ ਫੌਜ ਆ। ਫੌਜ ਚੜੀ ਅਕਾਲ ਕੀ ਦਲ ਮੱਕੜੀ ਨਿਆਈ ਹੋਏ, ਨੀਲਾ ਬਾਣਾ ਪਹਿਨ ਕੇ ਅਵਰ ਨਾ ਦਿਸੇ ਕੋਏ। ਦਿੱਲੀ ਤਖਤ ਪਰ ਬੈਠੇਗੀ ਆਪ ਗੁਰਾਂ ਕੀ ਫੌਜ, ਛਤਰ ਫਰਾਵੇ ਸੀਸ ਪਰ ਬੜੀ ਕਰਨਗੇ ਮੌਜ। ਖਾਲਸੇ ਪੰਥ ਦਾ ਰਾਜ ਹੋਣਾ ਵਾ, ਚੜ੍ਹਦੀ ਕਲਾ ਹੋਣੀ ਆ। ਤੇ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਵਾ ਇਹ ਇੱਕ ਗੁਰੂ ਸਾਹਿਬ ਦੀ ਫੌਜ ਆ। ਇਹ ਅੱਜ ਵੇਖੋ ਇੱਥੇ 3-4 ਦਲ ਜਿਹੜੇ ਆ ਇੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਇੱਥੇ ਵੱਧ ਤੋਂ ਵੱਧ ਸਾਡੇ ਕੋਲ 300-400-500 ਨਿਹੰਗ ਸਿੰਘ ਆ। ਫਿਰ ਵੀ ਸਰਕਾਰ ਦੇ ਨਾਲ ਡਟ ਕੇ ਸੜਕਾਂ ਰੋਕ ਕੇ ਖਲੋਤੇ ਆ। ਇਹੋ ਹੀ ਇਹਨਾਂ ਸਿੱਖਾਂ ਨੂੰ ਵੀ ਇਸ ਚੀਜ਼ ਦੇ ਨਾਲ ਸਾਡੇ ਨਾਲ ਹਿੰਦੂਆਂ ਨੂੰ ਵੀ ਸਾਰਿਆਂ ਨੂੰ ਸਹਿਮਤ ਹੋਣਾ ਚਾਹੀਦਾ। ਖਾਲਸਾ ਰਾਜ ਇੱਕ ਦਿਨ ਆਉਣਾ ਵਾ, ਚੜ੍ਹਦੀ ਕਲਾ ਚਾਹੁੰਦਾ ਤੇ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ। ਅਸੀਂ ਖਾਲਸਾ ਰਾਜ ਕਹਿਣਾ। ਗੁਰੂ ਸਾਹਿਬ ਜੀ ਕਹਿੰਦੇ ਲਹਿੰਦੇ ਤੋਂ ਚੜ੍ਹਦੇ ਤੀਕਰ ਖਾਲਸੇ ਦਾ ਰਾਜ ਹੋਣਾ ਵਾ। ਅਸੀਂ ਵਰਲਡ ਜਿੱਤਣਾ ਵਾ। ਖਾਲਸੇ ਨੇ ਕੋਈ ਨਿੱਕਾ ਮੋਟਾ ਨਹੀਂ ਲੈਣਾ। ਸਾਡੇ ਕੋਲ ਮਹਾਰਾਜ ਕਹਿੰਦੇ 1.25 ਲੱਖ ਹਾਥੀ ਹੋਣਾ ਦਲ ਪੰਥ ਦੇ ਵਿੱਚ, ਚੜ੍ਹਦੀ ਕਲਾ ਹੋਣਾ। ਇਸ ਕਰਕੇ ਖਾਲਸੇ ਪੰਥ ਨੇ ਹੁਕਮ ਆ ਵੀ ਕੌਮੀ ਇਨਸਾਫ ਮੋਰਚੇ ਤੇ ਮਹੱਲੇ ਕੱਢਣੇ ਆ। ਸਾਰੀਆਂ ਸੰਗਤਾਂ ਆਣ ਕੇ ਇੱਥੇ ਦਰਸ਼ਨ ਦਿਦਾਰੇ ਦਿਓ, ਨਾਲੇ ਮਹੱਲਿਆਂ ਦੇ ਨਾਲ ਚੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਅੱਜ ਖਾਸ ਦਿਹਾੜਾ ਹੈ ਤਾਂ ਇਸੇ ਦੇ ਸੰਬੰਧ ਵਿੱਚ ਬੰਦੀ ਛੋੜ ਦਿਵਸ ਹੈ ਤਾਂ ਉਹਦੇ ਮੌਕੇ ਮੁਹੱਲਾ ਕੱਢਿਆ ਜਾ ਰਿਹਾ ਕਿ ਕਿਵੇਂ ਦੇਖਦੇ ਹੋ ਜੀ ਇਹਨਾਂ ਦਿਹਾੜਿਆਂ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਨੇ ਮਹੱਲੇ ਦਾ ਬਚਨ ਕੀਤਾ ਵਾ ਜੀ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਖਾਲਸਾ ਸਜਾਇਆ ਤੇ ਖਾਲਸੇ ਨੂੰ ਹੁਕਮ ਵੀ ਕੀਤਾ ਵੀ ਜੰਗੀ ਪਹਿਰੇ ਦੇ ਵਿੱਚ ਤਿਆਰ ਰਹਿਣਾ ਵਾ। ਜਿਹੜੇ ਸਾਡੇ ਇਤਿਹਾਸਕ ਦਿਹਾੜੇ ਆਉਂਦੇ ਆ ਜਿੱਦਾਂ ਅੱਜ ਧੰਨ ਧੰਨ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੰਦੀ ਛੋੜ ਸਤਿਗੁਰੂ ਜੀ ਨੇ 52 ਰਾਜਿਆਂ ਨੂੰ ਕੈਦ ਦੇ ਵਿੱਚੋਂ ਛੁਡਵਾਇਆ। ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤੇ ਅੰਮ੍ਰਿਤਸਰ ਸ਼ਹਿਰ ਦੀਆਂ ਸੰਗਤਾਂ ਨੇ ਘਿਓ ਦੇ ਦੀਵੇ ਜਗਾਏ ਤੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਖਾਲਸਾ ਫੌਜ ਦੀ ਭਰਤੀ ਕੀਤੀ ਆ ਜੀ। ਤੇ ਖਾਲਸਾ ਪੰਥ ਜਿਹੜਾ ਵਾ ਇਹ ਇੱਕ ਜੰਗ ਦੀ ਤਿਆਰੀ ਵਾਂਗੂ ਮਹੱਲਾ ਸਜਾਉਂਦਾ ਵਾ ਜੀ। ਇਹਦੇ ਵਿੱਚ ਘੋੜੇ, ਨਿਸ਼ਾਨ ਸਾਹਿਬ, ਧੌਂਸਾ ਨਗਾਰਾ, ਅਕਾਲੀ ਫੌਜਾਂ ਸ਼ਾਹਤਰਾਂ ਦੇ ਨਾਲ ਤਿਆਰ ਹੋ ਕੇ ਮਹੱਲਾ ਸਜਾਉਂਦੀਆਂ ਵਾ। ਗੁਰੂ ਸਾਹਿਬ ਨੂੰ ਨਮਸਕਾਰ ਹੁੰਦੀ ਆ। ਉਹਦੇ ਤੋਂ ਬਾਅਦ ਫਿਰ ਘੋੜਿਆਂ ਦੀਆਂ ਦੌੜਾਂ ਹੁੰਦੀਆਂ ਵਾ। ਗੁਰੂ ਦੇ ਸਿੰਘ ਕਿੱਲੇ ਪੱਟਦੇ ਆ। ਉਸ ਤੋਂ ਉਪਰੰਤ ਫਿਰ ਖਾੜਾ ਸਜਾਇਆ ਜਾਂਦਾ ਵਾ ਜੀ। ਤੇ ਸਾਨੂੰ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਆ, ਸਾਨੂੰ ਸਾਰਿਆਂ ਨੂੰ ਇਹ ਪਹਿਰਾ ਦੇਣਾ ਚਾਹੀਦਾ ਵਾ। ਭਾਜੀ ਇੱਕ ਵੱਡਾ ਸਵਾਲ ਹੈ ਕਿ ਜਿਵੇਂ ਛੇਵੇਂ ਪਾਤਸ਼ਾਹ ਨੇ ਉਸ ਵੇਲੇ ਜਿੱਥੇ ਆਪ ਕੈਦ ਤੋਂ ਰਿਹਾ ਹੋਏ ਤਾਂ ਉੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਉਹ ਰਾਜੇ ਸੀ ਜਿਹੜੇ ਕਈ ਦਹਾਕਿਆਂ ਤੋਂ ਜੇਲ੍ਹਾਂ ਦੇ ਵਿੱਚ ਆਪਦੀ ਜ਼ਿੰਦਗੀ ਨੂੰ ਕਿਤੇ ਨਾ ਕਿਤੇ ਉਸ ਜਗ੍ਹਾ ਦੇ ਉੱਪਰ ਗੁਜ਼ਾਰ ਰਹੇ ਸੀ। ਕੀ ਲੱਗਦਾ ਕਿ ਉਦੋਂ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਾਜਿਆਂ ਨੂੰ ਰਿਹਾ ਕਰਵਾਇਆ ਤੇ ਅੱਜ ਕੌਮ ਦੇ ਜਿਹੜੇ ਬੰਦੀ ਸਿੰਘ ਹੈ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਆ।
ਲੱਗਦਾ ਨਹੀਂ ਕਿ ਕੌਮ ਨੂੰ ਵੀ ਲਾਮਬੰਦ ਹੋਣ ਦੀ ਲੋੜ ਹੈ ਇਸ ਮਸਲੇ ਤੇ? ਇਹ ਆਪ ਜੀ ਨੇ ਜਿੱਦਾਂ ਬਚਨ ਕੀਤਾ ਵਾ, ਸਾਡੀ ਕੌਮ ਨੂੰ ਇੱਕ ਲਾਮਬੰਦ ਹੋਣਾ ਚਾਹੀਦਾ ਵਾ। ਤੇ ਜਿਹੜੇ ਸਾਡੇ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਆ, ਉਹਨਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਵਾ। ਸਰਕਾਰ ਨੂੰ ਵੀ ਇੱਕ ਅਸੀਂ ਖਾਲਸੇ ਵੱਲੋਂ ਬੇਨਤੀ ਕਰਨਾ ਚਾਹੁੰਦੇ ਆ ਵੀ ਉਹ ਸਿੰਘਾਂ ਨੂੰ ਜਿਹੜਾ ਵਾ ਰਿਹਾ ਕਰ ਦੇਣਾ ਚਾਹੀਦਾ ਵਾ। ਤੇ ਸਿੱਖ ਕੌਮ ਨੂੰ ਵੀ ਇੱਕ ਸੁਨੇਹਾ ਦੇਣਾ ਚਾਹੁੰਦੇ ਆ, ਜਿੱਦਾਂ ਇਹ ਕੌਮੀ ਇਨਸਾਫ ਮੋਰਚਾ ਮੋਹਾਲੀ ਦੇ ਵਿੱਚ ਲੱਗਾ ਹੋਇਆ ਵਾ, ਇਹਦੇ ਵਿੱਚ ਵੱਧ ਤੋਂ ਵੱਧ ਜਿਹੜਾ ਵਾ ਸਹਿਯੋਗ ਕੀਤਾ ਜਾਵੇ। ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਸਿੱਖ ਸੰਗਤਾਂ ਜਿਹੜੀਆਂ ਵਾ ਇਕੱਤਰ ਹੋਣ, ਕਿਉਂਕਿ ਸਰਕਾਰ ਨੂੰ ਜਿਹੜੀ ਆ ਸਿੱਖ ਸੰਗਤ ਦਾ ਬਚਨ ਸੁਣਨਾ ਪਵੇ। ਸੁਣ ਕੇ ਤੇ ਸਾਡੇ ਉਹ ਜਿਹੜੇ ਬੰਦੀ ਸਿੰਘ ਉਹਨਾਂ ਨੂੰ ਰਿਹਾ ਕੀਤਾ ਜਾਵੇ। ਇੱਧਰ ਤਸਵੀਰ ਘੁਮਾ ਦਿਓ। ਜਿਹੜੇ ਛੋਟੇ ਛੋਟੇ ਬੱਚੇ ਨੇ ਇਹ ਵੀ ਇਸ ਨਿਹੰਗ ਸਿੰਘਾਂ ਦੀ ਲਾਡਲੀ ਫੌਜ ਦੇ ਵਿੱਚ ਮਾਣ ਪ੍ਰਾਪਤ ਕਰਦੇ ਹੋਏ ਨਜ਼ਰ ਆ ਰਿਹਾ। ਤਾਂ ਖਾਸ ਤੌਰ ਤੇ ਬਾਬਾ ਜੀ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਇਹ ਜਿਹੜੇ ਛੋਟੇ ਛੋਟੇ ਬੱਚੇ ਆ ਭੁਜੰਗੀ ਸਿੰਘ ਨੇ, ਇਹਨਾਂ ਨੂੰ ਇਹਨਾਂ ਮਹੱਲਿਆਂ ਦੇ ਵਿੱਚ ਜਾਂ ਇਹਨਾਂ ਦਲਾਂ ਪੰਥਾਂ ਦੇ ਵਿੱਚ ਰੱਖ ਕੇ ਕੀ ਮਨੋਰਥ ਮਿੱਥਿਆ ਹੈ ਤੁਸੀਂ? ਇਹ ਵੇਖੋ ਜੀ, ਗੁਰੂ ਦੇ ਜਿਹੜੇ ਭੁਜੰਗੀ, ਜਿੱਦਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਵਰ ਬਖਸ਼ੇ ਹੋਏ ਆ, ਬਾਬਾ ਜੀ ਤੁਹਾਡੇ ਨਾਮ ਦੇ ਉੱਤੇ ਦਲ ਚੱਲੂਗਾ, ਪੰਥ ਚੱਲੂਗਾ। ਇਹਦੇ ਵਿੱਚ ਪਲੇ ਪੜਾਏ ਘੋੜੇ ਆਇਆ ਕਰਨਗੇ, ਪਲੇ ਪੜਾਏ ਭੁਜੰਗੀ ਨੌਜਵਾਨ ਆਇਆ ਕਰਨਗੇ। ਇਹ ਜਦੋਂ ਦਲ ਪੰਥ ਦੇ ਵਿੱਚ ਜਦੋਂ ਭਰਤੀ ਹੁੰਦੇ ਆ, ਇਹਨਾਂ ਬੱਚਿਆਂ ਨੂੰ ਜਿਹੜੀ ਸੰਥਿਆ ਦਿੱਤੀ ਜਾਂਦੀ ਆ, ਗੁਰਬਾਣੀ ਨਾਲ ਜੋੜਿਆ ਜਾਂਦਾ ਵਾ, ਸ਼ਾਸਤਰ ਵਿਦਿਆ ਦੇ ਨਾਲ ਇਹਨਾਂ ਨੂੰ ਜੋੜਿਆ ਜਾਂਦਾ ਵਾ, ਘੋੜ ਸਵਾਰੀ ਦੀ ਜਿਹੜਾ ਅਭਿਆਸ ਕਰਵਾਇਆ ਜਾਂਦਾ ਵਾ। ਫਿਰ ਇੱਕ ਖਾਲਸਾ ਪੰਥ ਜਿਹੜਾ ਵਾ ਇੱਕ ਸਕੂਲ ਆ, ਸਕੂਲ ਦੇ ਵਿੱਚ ਜਿਹੜਾ ਬੱਚਾ ਬਹੂਗਾ ਉਹੀ ਵਿਦਿਆ ਪੜ੍ਹੂਗਾ। ਜੇ ਹੁਣ ਇੱਕ ਬੱਚਾ ਸਕੂਲ ਦੇ ਵਿੱਚ ਜਾਂਦਾ, ਉਹ ਮੈਡਮ ਦੇ ਸਾਹਮਣੇ ਵੀ ਬਹਿੰਦਾ, ਉਹ ਸਰ ਦੇ ਸਾਹਮਣੇ ਵੀ ਬਹਿੰਦਾ, ਮੈਡਮ ਵੀ ਡਾਂਟਦੀ ਆ, ਉਹਨੂੰ ਸਵਾਲ ਕਰਦੀ ਆ, ਮੈਥ ਆ, ਅੰਗਰੇਜ਼ੀ ਆ, ਹਿੰਦੀ ਆ, ਤੇ ਉਹ ਬੱਚਾ ਜਿਹੜਾ ਵਾ ਉਹ ਸਵਾਲ ਮੈਡਮ ਦੇ ਸਰ ਦੇ ਕੱਢ ਦਿੰਦਾ। ਇੱਕ ਬੱਚਾ ਉਹਨੇ ਸਕੂਲ ਦੀ ਵਰਦੀ ਪਾਈ ਹੋਈ ਆ, ਸਕੂਲ ਦੇ ਵਿੱਚ ਉਹ ਬਹਿੰਦਾ ਨਹੀਂਗਾ, ਉਹ ਸਕੂਲ ਦੇ ਵਿੱਚ ਬਹੂਗਾ ਤੇ ਤਾਂ ਹੀ ਉਹ ਪੜ੍ਹੂਗਾ, ਤਾਂ ਉਹਨੂੰ ਵਿਦਿਆ ਆਊਗੀ। ਤੇ ਜੇ ਉਹ ਬੱਚੇ ਨੂੰ ਕੋਈ ਬਾਹਰ ਕੋਈ ਸਵਾਲ ਪਾ ਦੇਵੇ ਕਿ ਉਹ ਸਕੂਲ 'ਚ ਬੈਠਾ ਨਹੀਂ, ਉਹਨੂੰ ਸਵਾਲ ਨਹੀਂ ਕੱਢਿਆ ਜਾਊਗਾ। ਅਸੀਂ ਸਾਡੇ ਜਿਹੜੇ ਸਿੱਖ ਕੌਮ ਦੇ ਜਿਹੜੇ ਨੌਜਵਾਨ ਆ, ਸਿੱਖ ਸੰਗਤਾਂ ਨੂੰ ਅਸੀਂ ਕਹਿੰਦੇ ਆ, ਦਲ ਪੰਥ ਦੇ ਵਿੱਚ ਅੰਮ੍ਰਿਤਧਾਰੀ ਹੋ ਕੇ ਭਰਤੀ ਹੋਵੋ। ਖਾਲਸੇ ਪੰਥ ਦੀ ਫੌਜ ਜਿਹੜੀ ਆ ਬਹੁ ਗਿਣਤੀ ਦੇ ਵਿੱਚ ਵਧਾਈਏ। ਖਾਲਸੇ ਪੰਥ ਨੂੰ ਚੰਗੀ ਸੋਚ ਦੇ ਨਾਲ, ਚੰਗੇ ਵਿਚਾਰਾਂ ਦੇ ਨਾਲ, ਚੰਗੇ ਕੰਮਾਂ ਦੇ ਨਾਲ ਖਾਲਸੇ ਪੰਥ ਨੂੰ ਅੱਗੇ ਲੈ ਕੇ ਚੱਲੀਏ। ਬਾਬਾ ਜੀ ਇਹ ਜਿਹੜੇ ਭੁਜੰਗੀ ਸਿੰਘ ਹੈ, ਇਹਨਾਂ ਨੂੰ ਫਿਰ ਜਿਹੜੇ ਇਹਨਾਂ ਦੇ ਮਾਪੇ ਨੇ ਜਾਂ ਪਰਿਵਾਰ ਵਾਲੇ, ਉਹ ਆਪ ਹੀ ਛੱਡ ਕੇ ਜਾਂਦੇ ਤੁਹਾਡੇ ਕੋਲ ਕਿ ਦਲ ਪੰਥ ਦੇ ਵਿੱਚ ਰੱਖ ਕੇ ਇਹਨਾਂ ਨੂੰ ਸ਼ਸਤਰ ਤੇ ਸ਼ਾਸਤਰ ਦੀ ਵਿਦਿਆ ਦਿਓ? ਹਾਂਜੀ ਹਾਂਜੀ, ਇਹ ਜਿਹੜੇ ਬੱਚੇ ਆ ਇਹਨਾਂ ਦਾ ਮਾਤਾ ਪਿਤਾ ਜਿਹੜਾ ਵਾ, ਜਿਹੜਾ ਮਿਸਲ ਦਾ ਜਥੇਦਾਰ ਹੁੰਦਾ ਵਾ, ਜਿਹੜਾ ਪੰਥ ਦਾ ਜਥੇਦਾਰ ਹੁੰਦਾ ਵਾ, ਉਹਦੇ ਕੋਲ ਫਿਰ ਮਾਤਾ ਪਿਤਾ ਲੈ ਕੇ ਆਉਂਦਾ ਵਾ। ਉਹ ਫਿਰ ਕਹਿੰਦਾ ਬਾਬਾ ਜੀ ਇਹਨਾਂ ਬੱਚਿਆਂ ਨੂੰ ਜਿਹੜਾ ਵਾ ਪੰਥ ਦੀ ਜਿਹੜੀ ਇਹਨਾਂ ਨੂੰ ਵਿਦਿਆ ਦਿੱਤੀ ਜਾਵੇ। ਅਸੀਂ ਆਪ ਜੀ ਦੇ ਕੋਲ ਅਰਦਾਸੇ ਕਰਾਉਂਦੇ ਆ, ਇਹ ਫਿਰ ਅਰਦਾਸੇ ਹੋ ਜਾਂਦੇ ਆ ਭੁਜੰਗੀ। ਫਿਰ ਇਹਨਾਂ ਦਾ ਮਾਂ ਪਿਓ ਜਿਹੜਾ ਮਿਸਲ ਦਾ ਜਥੇਦਾਰ ਆ, ਉਹ ਮਾਤਾ ਦਾ ਵੀ ਰੋਲ ਨਿਭਾਉਂਦਾ, ਪਿਤਾ ਦਾ ਵੀ ਨਿਭਾਉਂਦਾ ਵਾ, ਗੁਰੂ ਚੇਲੇ ਵਾਲਾ ਵੀ ਨਿਭਾਉਂਦਾ ਵਾ ਜੀ। ਉਹਨਾਂ ਨੂੰ ਚੰਗੀ ਸੇਧ ਦੇਣ ਦੀ ਕੋਸ਼ਿਸ਼ ਕਰਦਾ ਵਾ ਜੀ, ਤੇ ਕਰਦੇ ਵੀ ਆ ਜੀ, ਕਰਨੇ ਵੀ ਚਾਹੀਦੇ ਆ। ਇਹ ਜਿਹੜਾ ਛੋਟਾ ਜਿਹਾ ਬੱਚਾ ਆ, ਇਹ ਨਗਾਰਾ ਵਜਾ ਰਿਹਾ ਹੈ ਘੋੜੇ ਦੇ ਉੱਪਰ ਬੈਠ ਕੇ। ਤਾਂ ਨਗਾਰਾ ਵਜਾਉਣ ਦਾ ਅਸਲ ਦੇ ਵਿੱਚ ਭਾਵ ਕੀ? ਆਮ ਕਰਕੇ ਬਹੁਤ ਸਾਰੇ ਬੱਚੇ ਨੇ ਜਾਂ ਜਿਹੜੀ ਜੰਗ ਜਨਰੇਸ਼ਨ, ਉਹਨਾਂ ਨੂੰ ਪਤਾ ਹੀ ਨਹੀਂ ਕਿ ਨਗਾਰਾ ਕਿਉਂ ਵਜਾਇਆ ਜਾਂਦਾ। ਨਗਾਰਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਰਣਜੀਤ ਨਗਾਰਾ ਵਜਾਇਆ ਸੀ, ਤੇ ਉਸ ਮੌਕੇ ਦੀ ਸਰਕਾਰ ਨੇ ਉਹਨੂੰ ਬਾਗੀ ਮੰਨਿਆ ਸੀਗਾ। ਬਾਬਾ ਜੀ ਨੂੰ ਵੀ ਨਗਾਰਾ, ਜਿਹੜਾ ਸਿੰਘ ਨਗਾਰਾ ਵਜਾਉਂਦਾ ਵਾ ਉਹ ਇੱਕ ਬਾਗੀ ਹੋਣ ਦਾ ਇੱਕ ਦੱਸਦਾ ਵਾ ਜੀ। ਸਰਕਾਰ ਵੀ ਜਿਹੜੀ ਆ ਉਹਨੂੰ ਇੱਕ ਬਾਗੀ ਮੰਨਦੀ ਆ, ਕਿਉਂਕਿ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਵੀ ਬਾਗੀ ਮੰਨਿਆ। ਤੇ ਉਹਨਾਂ ਨੂੰ ਆਪਾਂ ਤੇ ਬੜੇ ਸਤਿਕਾਰ ਦੇ ਨਾਲ ਸਤਿਗੁਰਾਂ ਨੂੰ ਕਹਿੰਦੇ ਆ, ਸਤਿਗੁਰਾਂ ਦੀ ਸ਼ਹੀਦੀ ਹੋਈ ਆ। ਸਰਕਾਰ ਇੱਕ ਆਮ ਜਿਹਾ ਕਹਿ ਦਿੰਦੀ ਆ ਜੀ, ਜਦ ਕਹਿ ਲਓ ਵੀ ਕਤਲ ਕਰ ਦੇਣਾ, ਤੇ ਇਹ ਇੱਦਾਂ ਕਰਕੇ ਉਹਨਾਂ ਨੂੰ ਬਾਗੀ ਮੰਨਿਆ ਗਿਆ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਿਵਾਰ ਸਮੇਤ ਪੁੱਤਰਾਂ ਦੇ ਦਾਨੀ, ਪਿਤਾ ਦੇ ਦਾਨੀ, ਪੰਥ ਲਈ ਆਪਣੇ ਆਪ ਵੀ ਵਾਰ ਦਿੱਤਾ।
ਤੇ ਉਹਨਾਂ ਨੂੰ ਵੀ ਸਰਕਾਰ ਨੇ ਇੱਕ ਬਾਗੀ ਮੰਨਿਆ ਹੈ ਸੀਗਾ ਜੀ। ਅਸੀਂ ਵੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਆ, ਗੁਰੂ ਮਹਾਰਾਜ ਦੇ ਸਿੰਘ ਆ, ਖਾਲਸੇ ਪੰਥ ਦੇ ਦਾਸ ਆ, ਸੇਵਾਦਾਰ ਆ। ਅਸੀਂ ਵੀ ਸਰਕਾਰ ਨੂੰ ਇਹ ਤਾਂ ਨਹੀਂ ਕਹਿੰਦੇ ਵੀ ਅਸੀਂ ਚਲੋ ਬਾਗੀ ਵੀ ਹੈਗੇ ਆ, ਇਹ ਸੱਚ ਆ। ਬਾਕੀ ਅਸੀਂ ਇਹ ਸਰਕਾਰ ਨੂੰ ਇਹ ਕਹਿੰਦੇ ਖਾਲਸੇ ਪੰਥ ਦੇ ਨਾਲ ਸਹਿਯੋਗ ਕਰੇ, ਖਾਲਸੇ ਪੰਥ ਦੇ ਚੰਗੇ ਕੰਮਾਂ ਦੇ ਵਿੱਚ ਸਰਕਾਰ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਵਾ, ਸਾਡੇ ਚੰਗੇ ਆਗੂਆਂ ਨੂੰ ਵੀ ਕਰਨਾ ਚਾਹੀਦਾ। ਅਸੀਂ ਉਹਨਾਂ ਦਾ ਸਰਕਾਰ ਦੇ ਚੰਗੇ ਜੀ, ਸਰਕਾਰ ਸਾਡਾ ਸਹਿਯੋਗ ਕਰੇ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ। ਤੇ ਅੱਜ ਦਾ ਜਿਹੜਾ ਵਿਸ਼ਾ ਵਾ, ਅੱਜ ਬੰਦੀ ਛੋੜ ਦਿਵਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਮਹੱਲੇ ਸਜਾਏ ਜਾ ਰਹੇ ਆ। ਸਿੱਖ ਸੰਗਤਾਂ ਨੂੰ ਅਸੀਂ ਕਹਿੰਦੇ ਵੱਧ ਤੋਂ ਵੱਧ ਖਾਲਸੇ ਪੰਥ ਦੇ ਦਰਸ਼ਨ ਦਿਦਾਰੇ ਕਰੋ, ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਮੈਸੇਜ ਕੋਈ ਅੰਤ 'ਚ? ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਰੀ ਸੰਗਤਾਂ ਨੂੰ ਇਹੀ ਸਾਡਾ ਜਿਹੜਾ ਸੁਨੇਹਾ ਆ, ਮਿਸਲ ਭਾਈ ਗੁਰਦਿਆਲ ਸਿੰਘ ਜੀ, ਮਿਸਲ ਬਾਬਾ ਬਾਜ ਸਿੰਘ ਜੀ ਵੱਲੋਂ, ਜਥੇਦਾਰ ਬਾਬਾ ਧੀਰਾ ਸਿੰਘ ਜੀ ਵੱਲੋਂ, ਬਾਬਾ ਧਰਮ ਸਿੰਘ ਜੀ ਵੱਲੋਂ ਕਿ ਆਓ ਭਾਈ ਆਓ, ਇੱਥੇ ਜੋ ਨਿਹੰਗ ਸਿੰਘ ਬੈਠੇ ਹਨ ਤੁਹਾਡੇ ਵਾਸਤੇ ਜੋ ਬੈਠੇ ਹਨ, ਸੋ ਇਹਨਾਂ ਦਾ ਜਿਹੜਾ ਆਪਾਂ ਸਾਥ ਦਈਏ ਵੱਧ ਤੋਂ ਵੱਧ ਚੜ੍ਹ ਕੇ, ਤੇ ਆਪਾਂ ਘਰਾਂ ਵਿੱਚ ਜਿਹੜਾ ਬੈਠੇ ਨਾ ਰਹੀਏ। ਤੇ ਮਗਰੋਂ ਫਿਰ ਜਿਹੜਾ ਆਪਣੀ ਕੋਈ ਸੁਣਵਾਈ ਨਹੀਂ ਹੁੰਦੀ, ਸਾਨੂੰ ਦੁੱਖ ਹੁੰਦਾ। ਤੇ ਇਸ ਕਰਕੇ ਆਪਾਂ ਜਿਹੜਾ ਫੇਸਬੁੱਕ 'ਤੇ ਕਮੈਂਟਾਂ 'ਤੇ ਜਾਂ ਫੇਸਬੁੱਕ ਜੋ ਗਈ ਨਾ ਰਹੀਏ, ਗਰਾਊਂਡ 'ਤੇ ਆਈਏ ਤੇ ਨਿਹੰਗ ਸਿੰਘਾਂ ਦਾ ਸਾਥ ਦਈਏ। ਸੋ ਇਹ ਜੋ ਸਾਡੀ ਬੇਨਤੀ ਆ। ਤੇ ਇੱਕ ਜੋ ਨਗਾਰਿਆਂ ਵਾਲਾ ਆਪ ਜੀ ਨੇ, ਮੈਂ ਜਥੇਦਾਰ ਜੀ ਨੇ ਵੈਸੇ ਦੱਸ ਦਿੱਤਾ ਆਪ ਜੀ ਨੂੰ, ਤੇ ਥੋੜ੍ਹਾ ਜਿਹਾ ਮੈਂ ਵਿੱਚ ਐਡ ਕਰਨਾ ਚਾਹੁੰਦਾ ਆ ਕਿ ਨਗਾਰੇ ਦਾ ਭਾਵ ਇਹੋ ਹੀ ਹੈ ਵੀ ਪਹਿਲਾਂ ਹਰ ਕੋਈ ਜਿਹੜਾ ਪੱਗ ਨਹੀਂ ਸੀ ਬੰਨ੍ਹ ਸਕਦਾ, ਦਸਤਾਰ ਨਹੀਂ ਸੀ ਸਜਾ ਸਕਦਾ ਹਰ ਕੋਈ। ਸੋ ਮਹਾਰਾਜ ਨੇ ਕਿਹਾ ਵੀ ਮੇਰੇ ਸਿੱਖ ਦੋ ਦਸਤਾਰਾਂ ਜਿਹੜਾ ਬੰਨਣਗੇ। ਨਗਾਰੇ ਕੇਵਲ ਜਿਹੜਾ ਰਾਜੇ ਵਜਾ ਸਕਦੇ ਸੀ, ਸੋ ਮਹਾਰਾਜ ਨੇ ਨਗਾਰਾ ਵੀ ਵਜਾਇਆ। ਤੇ ਘੋੜੇ 'ਤੇ ਨਹੀਂ ਸੀ ਹਰ ਕੋਈ ਚੜ੍ਹ ਸਕਦਾ, ਸੋ ਜਿਹੜਾ ਮਹਾਰਾਜ ਨੇ ਆਪ ਵੀ ਘੋੜੇ 'ਤੇ ਚੜ੍ਹੇ, ਆਪਣੇ ਸਿੱਖਾਂ ਨੂੰ ਵੀ ਚੜ੍ਹਾਇਆ। ਸੋ ਇਹ ਜਿਹੜਾ ਗੁਲਾਮੀ ਤੋੜ ਕੇ ਸਾਰਾ ਕੁਝ ਸਾਨੂੰ ਜਿਹੜਾ ਪ੍ਰਾਪਤ ਹੋਇਆ, ਸੋ ਇਹ ਜਿਹੜਾ ਇਹ ਪਾਤਸ਼ਾਹੀ ਦਾ ਜਿਹੜਾ ਜੋ ਗੁਰੂ ਖਾਲਸੇ ਪੰਥ ਨੂੰ ਮਹਾਰਾਜ ਨੇ ਰਾਜ ਭਾਗ ਪਾਤਸ਼ਾਹੀ ਦਈ ਆ, ਉਸ ਦਾ ਜਿਹੜਾ ਪ੍ਰਤੀਕ ਹੈ। ਸੋ ਤੁਹਾਨੂੰ ਸਾਰਿਆਂ ਨੂੰ ਜਿਹੜਾ ਬੇਨਤੀ ਹੈ ਵੀ ਸੰਯੋਗ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਇਹਨਾਂ ਤਮਾਮ ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨਿਹੰਗ ਸਿੰਘਾਂ ਦੇ ਵੱਲੋਂ ਕੌਮੀ ਇਨਸਾਫ ਮੋਰਚਾ ਜੋ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਵਾਸਤੇ ਲੱਗਾ ਹੋਇਆ, ਤਾਂ ਇਹਦੇ ਵਿੱਚੋਂ ਬੰਦੀ ਛੋੜ ਦਿਹਾੜੇ ਮੌਕੇ ਮਹੱਲਾ ਕੱਢਣ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਔਰ ਇਹ ਜਿਹੜਾ ਮਹੱਲਾ ਹੈ ਚੰਡੀਗੜ੍ਹ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ, ਮੋਹਾਲੀ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾਵੇਗਾ। ਔਰ ਖ਼ਾਸ ਤੌਰ ਤੇ ਜਦੋਂ ਵੀ ਇਹ ਨਿਹੰਗ ਸਿੰਘਾਂ ਦੇ ਵੱਲੋਂ ਮਹੱਲੇ ਕੱਢੇ ਜਾਂਦੇ ਨੇ ਤਾਂ ਉਸ ਵੇਲੇ ਇੱਕ ਵੱਖਰੇ ਤਰੀਕੇ ਦਾ ਜਿਹੜਾ ਸੰਦੇਸ਼ ਹੈ ਸੰਗਤਾਂ ਦੇ ਵਿੱਚ ਜਾਂਦਾ ਹੈ। ਤੇ ਨਾਲ ਹੀ ਜਿਹੜੀ ਨਿਊ ਜਨਰੇਸ਼ਨ ਹੈ, ਨਵੀਂ ਪੀੜ੍ਹੀ ਹੈ, ਉਹਨਾਂ ਦੇ ਮਨਾਂ ਦੇ ਵੀ ਬਹੁਤ ਸਾਰੇ ਸਵਾਲ ਹੁੰਦੇ ਆ, ਜਾਂ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੁੰਦੀ। ਤਾਂ ਇਹਨਾਂ ਚੀਜ਼ਾਂ ਨੂੰ, ਇਸ ਇਤਿਹਾਸ ਨੂੰ ਜਾਣਨ ਦੀ ਉਹਨਾਂ ਨਵੀਂ ਪੀੜ੍ਹੀ ਦੇ ਨਾਲ ਜੁੜੇ ਹੋਏ ਕੁੜੀਆਂ ਤੇ ਮੁੰਡਿਆਂ ਦੇ ਮਨਾਂ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਉੱਠਦੇ ਆ। ਤੇ ਉਸ ਤੋਂ ਬਾਅਦ ਉਤਸੁਕਤਾ ਪੈਦਾ ਹੁੰਦੀ ਹੈ ਕਿ ਆਖਰ ਇਹਨਾਂ ਨਿਹੰਗ ਸਿੰਘਾਂ ਦਾ ਗੁਰੂ ਕੀ ਲਾਡਲੀ ਫੌਜ ਦਾ ਇਤਿਹਾਸ ਕੀ ਹੈ। ਇਹ ਤਮਾਮ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਚੰਡੀਗੜ੍ਹ ਤੇ ਮੋਹਾਲੀ ਦੀ ਸਰਹੱਦ ਤੋਂ ਸਾਂਝੀਆਂ ਕਰ ਰਹੇ ਹਾਂ। ਔਰ ਇਹਨਾਂ ਤਸਵੀਰਾਂ ਦੇ ਵਿੱਚ ਉਹ ਗੁਰੂ ਕੀ ਲਾਡਲੀ ਫੌਜ ਅੱਜ ਮਹੱਲੇ ਦੇ ਦਿਨ ਦੇ ਉੱਪਰ, ਅੱਜ ਮਹਾਨ ਦਿਨ ਦੇ ਉੱਪਰ ਮਹੱਲਾ ਕੱਢਦੀ ਹੋਈ ਨਜ਼ਰ ਆ ਰਹੀ ਹੈ। ਤਾਂ ਇਹਨਾਂ ਤਸਵੀਰਾਂ ਦੇ ਵਿੱਚ ਪੂਰਾ ਦ੍ਰਿਸ਼ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਔਰ ਖ਼ਾਸ ਤੌਰ ਤੇ ਇਸ ਮਹੱਲੇ ਦੇ ਵਿੱਚ ਪ੍ਰਕਰਮਾ ਹੋਣ ਤੋਂ ਬਾਅਦ ਗੁਰੂ ਕੀ ਲਾਡਲੀ ਫੌਜ ਦੇ ਵੱਲੋਂ ਨੇਜਾਬਾਜੀ, ਘੋੜਸਵਾਰੀ, ਗੱਤਕਾਬਾਜੀ ਦੇ ਵੀ ਜਿਹੜੇ ਜ਼ੋਰ ਹੈ ਉਹ ਦਿਖਾਏ ਜਾਣੇ ਆ। ਇਹ ਤਮਾਮ ਸਾਰੀਆਂ ਤਸਵੀਰਾਂ ਛੋਟੇ-ਛੋਟੇ ਜਿਹੜੇ ਭਚੰਗੀ ਨੇ, ਜਿਹੜੇ ਗੁਰੂ ਕੀ ਬਾਣੀ ਦੇ ਨਾਲ ਜੁੜੇ ਹੋਏ ਨੇ, ਬਾਣੇ ਸਜਾਏ ਹੋਏ ਆ, ਦਮਾਲੇ ਬੰਨੇ ਹੋਏ ਆ। ਤਾਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਵੀ ਇਹਨਾਂ ਘੋੜਿਆਂ ਦੀ ਸਵਾਰੀ ਕਰਦੇ ਹੋਏ ਨਜ਼ਰ ਆ ਰਹੇ ਆ। ਤਮਾਮ ਸਾਰੀਆਂ ਤਸਵੀਰਾਂ ਚੰਡੀਗੜ੍ਹ ਤੇ ਮੋਹਾਲੀ ਦੀ ਸਰਹੱਦ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਔਰ ਨੀਲੇ ਪੀਲੇ ਨਿਸ਼ਾਨ ਸਾਹਿਬ ਘੋੜਿਆਂ ਦੇ ਉੱਪਰ ਸਵਾਰ ਗੁਰੂ ਕੇ ਸਿੰਘ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਪਰ ਚਾਲੇ ਪਾਉਂਦੇ ਹੋਏ ਨਜ਼ਰ ਆ ਰਹੇ ਨੇ। ਔਰ ਇਹਨਾਂ ਤਸਵੀਰਾਂ ਦੇ ਵਿੱਚ ਵੱਖ-ਵੱਖ ਜਿਹੜੇ ਗੁਰੂ ਕੇ ਸਿੰਘ ਨੇ ਉਹ ਇੱਥੇ ਆਪਦੇ ਨੇਜਾਬਾਜੀ ਦੇ, ਘੋੜਸਵਾਰੀ ਦੇ, ਗੱਤਕਾਬਾਜੀ ਦੇ ਜ਼ੋਰ ਦਿਖਾਉਣਗੇ। ਬਾਬਾ ਸਰਬਜੀਤ ਸਿੰਘ ਵੀ ਸਾਡੇ ਨਾਲ ਹੈ, ਗੱਲਬਾਤ ਕਰਦੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ। ਬਾਬਾ ਜੀ ਕਿਵੇਂ ਦੇਖਦੇ ਹੋ ਇਸ ਜਾਹੋ ਜਲਾਲ ਨੂੰ, ਕਿਉਂਕਿ ਜਦੋਂ ਵੀ ਇਤਿਹਾਸਕ ਦਿਹਾੜੇ ਇਸ ਤਰ੍ਹਾਂ ਦੇ ਆਉਂਦੇ ਆ ਤਾਂ ਉਸ ਵੇਲੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ, ਕਿਵੇਂ ਦੇਖਦੇ ਹੋ ਅੱਜ ਦੇ ਦਿਨ ਨੂੰ?
ਹਾਂਜੀ ਬਾਬਾ ਜੀ, ਇਹ ਦੇਖੋ ਖਾਲਸੇ ਦਾ ਜਾਹੋ ਜਲਾਲ ਆ ਜੀ। ਇਹ ਮਹਾਰਾਜ ਝਲਕ ਹੈ ਪਾਤਸ਼ਾਹ ਜੋ ਪੰਥ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਹੈ। ਤੇ ਤੁਸੀਂ ਦੇਖ ਰਹੇ ਹੋ ਵੀ ਜੀ, ਇਹ ਨਗਰ ਖੇੜਿਆਂ ਦੇ ਵਿੱਚ ਪੰਜਾਬ ਪੱਧਰ ਤੇ ਪੂਰੇ ਵਿਸ਼ਵ ਭਰ ਤੇ ਇਹ ਜਿਹੜਾ ਖਾਲਸੇ ਦਾ ਜਾਹੋ ਜਲਾਲ ਇਹ ਤਿਆਰ ਬਰ ਤਿਆਰ ਦਿਸਦਾ ਪਿਆ ਜੀ। ਬਿਲਕੁਲ। ਤੇ ਲੱਗਦਾ ਕਿ ਨਵੀਂ ਪੀੜ੍ਹੀ ਵੀ ਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਸਵਾਲ ਪੈਦਾ ਹੋ ਜਾਂਦੇ, ਉਹ ਵੀ ਉਤਸੁਕਤਾ ਲੈ ਕੇ ਤੇ ਬਾਅਦ ਵਿੱਚ ਇਸ ਚੀਜ਼ ਦੇ ਨਾਲ ਜੁੜਦੀ ਆ। ਹਾਂਜੀ ਹਾਂਜੀ ਬਿਲਕੁਲ ਵੀ ਜੀ, ਨਵੀਂ ਪਨੀਰੀ ਬਹੁਤ ਜੁੜ ਰਹੀ ਹੈ ਜੀ। ਇਹ ਤੇ ਆਪਾਂ ਤੇ ਰਹਿ ਹੀ ਇਸ ਟਾਈਮ ਜਿੱਥੇ ਮਹੱਲਾ ਕੱਢ ਰਹੇ ਨੇ ਕੌਮੀ ਇਨਸਾਫ ਮੋਰਚਾ ਤੇ ਸਿੰਘ ਸ਼ਹੀਦਾਂ ਦੀ ਧਰਤੀ ਹੈ, ਬਾਬਾ ਹਨੂਮਾਨ ਸਿੰਘ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਆ। ਇੱਥੇ ਤੇ ਭਚੰਗੀ ਤਿਆਰ ਪਰ ਤਿਆਰ ਨੇ ਵੀਰ ਜੀ, ਤੇ ਘਰ ਘਰ ਭਚੰਗੀ ਨਿਕਲ ਰਹੇ ਨੇ ਸਾਰੇ ਪਰਿਵਾਰ। ਸਤਿ ਸ੍ਰੀ ਅਕਾਲ। ਅਕਾਲ ਭਾਸ਼ਾ ਮੈਸੇਜ ਕੀ ਹੈ ਜੀ? ਮੈਸੇਜ ਇਹੀ ਹੈ, ਤਿਆਰ ਪਰ ਤਿਆਰ ਹੋਵੋ ਸਾਰੇ, ਠੀਕ ਹੈ ਨਾ ਜੀ। ਤੇ ਜ਼ਰੂਰੀ ਹੈ ਭੰਜ ਕਕਾਰ, ਉਹਦੇ ਤੋਂ ਕਿਸੇ ਨੂੰ ਛੂਟ ਨਹੀਂ ਹੈਗੀ। ਜਿੱਥੇ ਵੀ ਆਵਾਜ਼ ਸੁਣ ਰਹੇ ਆ ਤੁਹਾਡੇ ਚੈਨਲ ਰਾਹੀਂ ਵੀਰ ਜੀ, ਤਿਆਰ ਪਰ ਤਿਆਰ ਅੰਮ੍ਰਿਤ ਛਕੋ, ਖੰਡੇ ਕੀ ਪੌਲ ਛਕੋ, ਸਿਰ ਦੇਣਾ ਪੈਣਾ। ਉਹੀ ਜਥੇਦਾਰਾਂ ਦੀ ਗੱਲ ਹੈ, ਉਹੀ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਰਹੀ ਹੈ, ਇੱਕੋ ਹੀ ਗੱਲ ਹੈ, ਉਹੀ ਸਿਧਾਂਤ ਚੱਲ ਰਿਹਾ ਹੈ। ਉਹ ਭਾਵੇਂ ਬਾਬਾ ਸੰਤਾ ਸਿੰਘ ਦੇ ਰੂਪ 'ਚ ਹੈ ਤੇ ਭਾਵੇਂ ਜਰਨੈਲ ਸਿੰਘ ਭਿੰਡਰਾਣਿਆਂ ਦੇ ਰੂਪ 'ਚ ਹੈ, ਗੱਲ ਇੱਕੋ ਹੀ ਹੈ, ਤਿਆਰ ਪਰ ਤਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਤਮਾਮ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ, ਤਾਂ ਅੱਗੇ ਵੀ ਕੋਸ਼ਿਸ਼ ਰਹੇਗੀ ਕਿ ਵੱਖ-ਵੱਖ ਗੱਲਬਾਤ ਲੈ ਕੇ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਹਾਜ਼ਰ ਹੋਈਏ। ਧੰਨਵਾਦ।